ਬਾਬਲ ਕਰਮ ਕਰੇਂਦਿਆ। ਹੇ ਡੈਡ, ਤੈਨੂੰ ਉਮਰ ਕੈਦ ਮਿਲੀ। ਇਹ ਇਸ ਕਾਨੂੰਨ ਦਾ ਫੈਸਲਾ ਸੀ। ਬੜਾ ਸਖਤ ਹੈ ਇੱਥੋਂ ਦਾ ਕਾਨੂੰਨ, ਪਰ ਮੇਰਾ ਫੈਸਲਾ ਤਾਂ ਅਜੇ ਵੀ ਉਸੇ ਥਾਂ ਖਲੋਤਾ ਹੈ। ਇਸ ਆਜ਼ਾਦ ਮੁਲਕ ਦੇ ਕਿਸੇ ਹਾਈਵੇ 'ਤੇ ਪਿਓ ਹੱਥੋਂ ਧੀ ਦਾ ਕਤਲ ਇੱਕ ਸਵਾਲ ਉਸੇ ਤਰ੍ਹਾਂ ਖਲੋਤਾ ਹੈ। ਹੇ ਡੈਡ, ਇਸ ਆਜ਼ਾਦ ਮੁਲਕ ਵਿੱਚ ਜੰਮੀ ਪਲੀ ਪ੍ਰਵਾਨ ਹੁੰਦੀ ਹਰ ਪੰਜਾਬੀ ਮੁਟਿਆਰ ਤੇ ਉਸ ਦੀ ਇਸ ਕਲਚਰਲ ਗੁਲਾਮੀ ਉੱਤੇ ਤੇਰਾ ਇਹ ਕਾਨੂੰਨ ਸਿਰਫ ਮੇਰੇ ਲਈ ਕਿਉਂ? ਹੇ ਡੈਡ, ਆਪਣੀ ਭੁੱਖੋਂ ਡਰਦਾ ਤੂੰ ਆਪਣਾ ਜੱਦੀ ਪੁਸ਼ਤੀ ਪਿੰਡ ਸ਼ਹਿਰ ਵਿਰਸਾ ਵਿਰਾਸਤ ਇੱਜ਼ਤ ਮਾਣ ਸਭ ਕੁਝ ਛੱਡ ਨਵੀਂ ਜ਼ਿੰਦਗੀ ਦੀ ਭਾਲ ਵਿੱਚ ਇਸ ਬਗਾਨੇ ਮੁਲਕ ਨੂੰ ਆ ਅਪਣਾਇਆ। ਆਜ਼ਾਦ ਹਵਾ, ਝੀਲਾਂ, ਝਰਨਿਆਂ, ਪਹਾੜਾਂ, ਸਮੁੰਦਰਾਂ, ਜੰਗਲਾਂ ਦੇ ਨਾਲ ਨਾਲ ਇਹ ਮੁਲਕ ਹਰ ਤਰ੍ਹਾਂ ਆਜ਼ਾਦ ਸੀ। ਅੰਦਰੋਂ ਹੋਰ ਤੇ ਬਾਹਰੋਂ ਹੋਰ ਦੀ ਖੇਡ ਇਹ ਨਹੀਂ ਖੇਡਦੇ, ਤੇਰਾ ਸਾਹ ਸੌਖਾ ਹੋ ਗਿਆ। ਹੇ ਡੈਡ, ਤੈਨੂੰ ਆਜ਼ਾਦੀ ਮਿਲੀ, ਪਰ ਤੇਰੀ ਸਰਦਾਰੀ, ਤੇਰਾ ਵਕਾਰ, ਤੇਰੀ ਡਿਗਨਿਟੀ ਮੇਰੇ ਤੇ ਹੀ ਆ ਕੇ ਕਿਉਂ ਮੁੱਕ ਗਈ? ਮੈਥੋਂ ਇਸ ਆਜ਼ਾਦ ਮੁਲਕ ਵਿੱਚ ਜਿਉਣ ਦਾ ਹੱਕ ਤੂੰ ਕਿਉਂ ਖੋਹ ਲਿਆ? ਡੈਡ, ਤੇਰੇ ਪੁੱਤ ਤਾਂ ਨਿੱਤ ਗੋਰੀਆਂ ਲਈ ਫਿਰਦੇ ਹਨ, ਨਿੱਤ ਗੋਰੀਆਂ ਬਦਲਦੇ ਹਨ ਤੇ ਇਹਨਾਂ ਗੋਰੀਆਂ ਗਰਲਫਰੈਂਡਾਂ ਹੱਥੋਂ ਉੱਜੜਦੇ ਵੀ ਨਿੱਤ ਨੇ, ਪਰ ਇਸ ਨਾਲ ਤਾਂ ਤੇਰੀ ਪੱਗ ਨਹੀਂ ਲੱਥਦੀ। ਮੇਰੇ ਕਦਮ ਸਾਥ ਦੀ ਤਲਾਸ਼ ਵਿੱਚ ਜਦੋਂ ਜ਼ਰਾ ਘਰੋਂ ਬਾਹਰ ਨਿਕਲੇ ਤਾਂ ਤੂੰ ਸਾਰੇ ਦਾ ਸਾਰਾ ਲਰਜ਼ ਗਿਆ। ਮੇਰੇ ਨਸੀਬ ਵਿੱਚ ਇਹ ਮੌਤ ਲਿਖਣ ਲੱਗਿਆਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਮੇਰੇ ਪੈਰ ਘਰੋਂ ਬਾਹਰ ਕੱਢਣ ਵਾਲੇ ਵੀ ਤਾਂ ਤੁਸੀਂ ਹੀ ਹੋ। ਤੁਹਾਡੇ ਪੈਸੇ ਲਈ ਲੱਗੀ ਦੌੜ ਹੀ ਤਾਂ ਹੈ। ਜਦੋਂ ਜਦੋਂ ਸਾਨੂੰ ਤੁਹਾਡੀ ਲੋੜ ਪਈ ਤੁਸੀਂ ਦੋਹਰੀਆਂ ਤੇਰੀਆਂ ਸ਼ਿਫਟਾਂ ਉੱਤੇ ਗਏ ਮਿਲੇ। ਤੇਰੇ ਮਹਿਲ ਵਰਗੇ ਘਰ, ਤੇਰੀ ਗੁਲਾਮ ਬੀਬੀ ਮੇਰੀ ਮਾਂ ਤੇ ਤੇਰੇ ਅਯਾਸ਼ ਪੁੱਤ ਮੇਰੇ ਵੀਰ ਕੋਈ ਵੀ ਨਾ ਲੱਭਾ ਮੇਰੇ ਸਵਾਲਾਂ ਦਾ ਜਵਾਬ ਦੇਣ ਲਈ। ਮੈਂ ਤਾਂ ਘਰੋਂ ਬਾਹਰ ਜਾਣਾ ਹੀ ਸੀ। ਉਂਝ ਤਾਂ ਤੇਰੇ ਮੁਲਕ ਦੇ ਮਰਦ ਕੁੱਖ ਵਿੱਚ ਧੀਆਂ ਮਾਰਨ ਵਿੱਚ ਫਖਰ ਮਹਿਸੂਸ ਕਰਦੇ ਨੇ। ਇਹ ਦੋਗਲਾਪਣ ਕਿਉਂ? ਨਹੀਂ ਡੈਡ, ਤੂੰ ਨਹੀਂ ਜਾਣਦਾ, ਤੇਰੀ ਇਸ ਰੈਟ ਰੇਸ ਵਿੱਚ ਕੋਈ ਵੀ ਆਜ਼ਾਦ ਨਹੀਂ, ਨਾ ਮੇਰੀ ਮਾਂ, ਨਾ ਮੇਰੀ ਤੇਰੀ ਸੋਚ। ਕੀ ਲੱਭਾ ਤੈਨੂੰ ਇਸ ਮੁਲਕ ਵਿੱਚ ਆ? ਦੇਸ਼ ਦੀ ਸਰਦਾਰੀ ਤਾਂ ਤੇਰੇ ਕੰਮ ਨਹੀਂ ਆਈ। ਇੱਥੋਂ ਦੀ ਸਰਦਾਰੀ ਤੇਰੇ ਕਾਤਲ ਹੋਣ ਕਰਕੇ ਉਂਝ ਉੱਜੜ ਗਈ। ਕਦੇ ਮੈਨੂੰ ਮੋਢੇ ਚੁੱਕ ਕੇ ਤੂੰ ਲੋਰੀਆਂ ਤਾਂ ਦਿੱਤੀਆਂ ਹੀ ਹੋਣਗੀਆਂ। ਮੈਂ ਤਾਂ ਹਮੇਸ਼ਾ ਤੇਰੇ ਵੱਲ ਇੱਕ ਵਿਸ਼ਵਾਸ ਦਿਲ ਵਿੱਚ ਲੈ ਤੱਕਿਆ, ਪਰ ਤੇਰੀ ਬੁੱਕਲ ਵਿੱਚ ਲੁਕਿਆ ਛੁਰਾ ਨਹੀਂ ਦਿਸਿਆ, ਤੇਰੀ ਅੱਖ ਵਿਚਲਾ ਗੁੱਸਾ ਤਾਂ ਦਿਸਿਆ। ਮੈਂ ਤਾਂ ਇਸ ਆਜ਼ਾਦ ਮੁਲਕ ਦੀ ਪੈਦਾਵਾਰ ਸਾਂ ਡੈਡ। ਮੈਨੂੰ ਤਾਂ ਆਪਣਾ ਫੈਸਲਾ ਕਰਨ ਦਾ ਹੱਕ ਸਰਕਾਰ ਦਰਬਾਰ ਦੋਹਾਂ ਨੇ ਦਿੱਤਾ ਸੀ। ਮੈਂ ਤੇ ਤੇਰਾ ਫੈਸਲਾ ਵੀ ਸਰਕਾਰ ਨੇ ਕਰ ਦਿੱਤਾ ਹੈ। ਹੁਣ ਤੇਰੀ ਸਾਰੀ ਹਯਾਤੀ ਜੇਲ੍ਹ ਵਿੱਚ ਗੁਜ਼ਰੇਗੀ ਤੇ ਤੇਰੀ ਉਸਾਰੀ ਸੋਨੇ ਦੀ ਲੰਕਾ ਵਿੱਚ ਤੇਰੇ ਅਯਾਸ਼ ਤੇ ਬਦਕਾਰ ਪੁੱਤ ਅਯਾਸ਼ੀ ਕਰਨਗੇ ਤੇ ਤੇਰਾ ਸ਼ਮਲਾ ਉੱਚਾ ਕਰਨਗੇ। ਮੇਰਾ ਹੇ ਡੈਡ, ਮੇਰਾ ਫੈਸਲਾ ਤਾਂ ਅਜੇ ਵੀ ਉਸੇ ਮੋੜ ਤੇ ਖਲੋਤਾ ਹੈ। ਪਿਓ ਦੇ ਉੱਠੇ ਹੱਥ ਉੱਤੇ ਅਸਮਾਨ ਤੱਕ ਪਸਰੀ ਮੇਰੀ ਮਾਸੂਮ ਚੀਕ ਉੱਤੇ, ਤੇਰੀ ਸਰਦਾਰੀ ਉੱਤੇ, ਤੇਰੀ ਪੱਗ ਦੇ ਸ਼ਮਲੇ ਉੱਤੇ, ਮੇਰੀ ਮਾਂ ਦੀ ਗੁਲਾਮੀ ਉੱਤੇ ਮੇਰਾ ਕੌਣ ਫੈਸਲਾ ਕਰੇਗਾ ਡੈਡ? ਮੈਂ ਤਾਂ ਤੇਰੀ ਬਹੁਤ ਪਿਆਰੀ ਨਿੱਕੀ ਜਿਹੀ ਧੀ ਸਾਂ।